ਆਤਮ ਗਿਆਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਆਤਮ ਗਿਆਨ ਪ੍ਰੋਗਰਾਮ ਦੀ ਅਗਲੀ ਕਿਸ਼ਤ ਦੇ ਵਿੱਚ। ਤੇ ਦੋਸਤੋ ਨਾਲ ਨੇ ਮੇਰੇ ਸਰਦਾਰ ਗੁਰਜੀਤ ਸਿੰਘ ਬੈਂਸੀ ਤੇ ਮੈਂ ਦਲਜੀਤ ਸਿੰਘ। ਤੇ ਪਿਛਲੀ ਵਾਰ ਅਸੀਂ ਵਿਚਾਰ ਚਰਚਾ ਕੀਤੀ ਸੀ ਨਾਮ ਦੇ ਉੱਤੇ। ਨਾਮ ਬਹੁਤ ਅਹਿਮ ਵਿਸ਼ਾ ਆ। ਅਸੀਂ ਕੋਈ ਅੱਧਾ ਘੰਟਾ ਦੇ ਕਰੀਬ ਗੱਲਬਾਤ ਕੀਤੀ ਸੀ ਤੇ ਬਹੁਤ ਵਿਸਤਾਰ ਦੇ ਵਿੱਚ ਸਰਦਾਰ ਬੈਂਸੀ ਜੀ ਉਹਨਾਂ ਨੇ ਸਾਨੂੰ ਦੱਸਿਆ ਸੀ, ਖਾਸ ਤੌਰ ਦੇ ਉੱਤੇ ਵਿਆਕਰਨਕ ਨਿਯਮਾਂ ਦੇ ਬਾਰੇ ਕਿ ਵਿਆਕਰਨਕ ਜਦੋਂ ਬਹੁ ਵਚਨ ਜਿਹੜਾ ਆ ਉਸ ਵੇਲੇ ਨਾਮ ਨੂੰ ਕਿਸ ਤਰੀਕੇ ਦੇ ਨਾਲ ਕਿਹਾ ਜਾਂਦਾ ਤੇ ਜਦੋਂ ਲਿੰਗ ਪਲਿੰਗ ਆਉਂਦੇ ਆ ਉਸ ਵੇਲੇ ਨਾਮ ਨੂੰ ਕਿਸ ਤਰ੍ਹਾਂ ਸੰਬੋਧਿਤ ਕੀਤਾ ਜਾਂਦਾ। ਇਹਦੇ ਬਾਰੇ ਬੜਾ ਡਿਟੇਲ ਦੇ ਵਿੱਚ ਉਹਨਾਂ ਨੇ ਦੱਸਿਆ ਸੀ, ਤੁਸੀਂ ਪਿਛਲੀ ਕੜੀ ਦੇ ਵਿੱਚ ਦੇਖ ਸਕਦੇ ਹੋ। ਪਰ ਨਾਮ ਇੱਕ ਬੜਾ ਵਿਸਤਾਰਤ ਵਿਸ਼ਾ ਆ ਤੇ ਮੇਰੀ ਵੀ ਤ੍ਰਿਪਤੀ ਸੀ ਕਿ ਮੈਂ ਹੋਰ ਇਹਦੇ ਬਾਰੇ ਕੁਛ ਜਾਣਾ ਅਗਲੀ ਵਾਰ ਜਿਹੜੀ ਅਗਲੀ ਕਿਸ਼ਤ ਜਾਣੀ ਕਿ ਇਸ ਕਿਸ਼ਤ ਦੇ ਵਿੱਚ। ਤੇ ਬੈਂਸ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਵਾਰ ਆਪਾਂ ਗੱਲ ਚਰਚਾ ਕੀਤੀ ਸੀ ਨਾਮ, ਨਾਏ ਤੇ ਨਾਪ ਦੀ, ਤੇ ਤੁਸੀਂ ਬੜਾ ਵਿਸਥਾਰ ਤੇ ਜਿਹੜਾ ਆ ਕੀਤਾ ਸੀਗਾ। ਪਰ ਕੁਝ ਗੱਲਾਂ ਰਹਿ ਗਈਆਂ ਸੀ, ਜਿੱਦਾਂ ਜਿਹੜਾ ਨਾਮ ਆ ਹੋਰ ਵੀ ਅੱਗੇ ਕਿਸ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਜਾ ਸਕਦਾ। ਹਾਂਜੀ, ਆਪਾਂ ਇਹ ਤਾਂ ਕਰ ਰਿਹਾ ਸੀ ਕਿ ਸਾਰੀ ਬਾਣੀ ਜਿਹੜੀ ਹੈ ਉਹ ਨਾਮ ਰੂਪ ਹੈ ਜੀ। ਨਾਮ ਦਾ ਅਰਥ ਗਿਆਨ ਹੈ। ਇੱਥੋਂ ਆਪਾਂ ਥੋੜਾ ਹੋਰ ਹੀ ਗੱਲ ਨੂੰ ਵਧਾ ਲੈਂਦੇ ਹਾਂ ਵੀ ਇੱਕ ਗੁਰਬਾਣੀ 'ਚ ਅੱਖਰ ਆਉਂਦਾ ਨਾਮ ਹੈ। ਨੰਨੇ ਨੂੰ ਕੰਨਾ ਵਾਵਾ ਤੇ ਵਵੇ ਨੂੰ ਦਲਾਵਾਂ। ਉਹ ਨਾਮ ਤੋਂ ਹੀ ਬਣਿਆ। ਦੇਖੋ ਨਾਮ ਸਿੰਗੂਲਰ ਹੈ, ਨਾਮ ਜਿਹੜਾ ਹੈ ਉਹ ਬਹੁਵਚਨ ਹੈ। ਨਾਮ ਹੈ ਉਹਦਾ ਕਾਰਕ ਬਣ ਜਾਂਦਾ ਵੀ ਨਾਮ ਤੋਂ ਕੀ ਪ੍ਰਾਪਤ ਹੁੰਦਾ। ਹੁਣ ਆਪਾਂ ਇਹ ਪੜ੍ਹਦੇ ਹਾਂ ਰੋਜ਼, ਜਿਹੜੇ ਪੜ੍ਹਦੇ ਆ ਜਪ ਬਾਣੀ, ਭਰੀਏ ਮਤ ਪਾਪਾਂ ਕੇ ਸੰਗ। ਜਿਹੜੀ ਮਤ ਹੈ ਉਹਦੇ ਵਿੱਚ ਪਾਪ ਹੈ। ਦੇਖੋ ਮਤ ਇੱਕ ਚੇਤਨ ਚੀਜ਼ ਹੈ। ਪਾਪ ਕੀ ਹੈ? ਉਹਨੂੰ ਐਂ ਲੱਗਦਾ ਵੀ ਮੈਂ ਕੁਛ ਕਰ ਸਕਦਾ। ਗੁਰਬਾਣੀ ਸਾਨੂੰ ਕਹਿੰਦੀ ਹੈ ਵੀ ਜੀਵ ਦਾ ਸਭ ਤੋਂ ਬੜਾ ਭਰਮ ਇਹ ਹੈ ਜਬ ਇਹ ਜਾਣੇ ਮੈਂ ਕੁਛ ਕਰਤਾ। ਹਉਮੈ ਵੀ ਕਹਿ ਸਕਦੇ, ਹਉਮੈ ਵੀ ਹੋਈ ਹੈ। ਇਹ ਤਾਂ ਕਰਵਾਇਆ ਜਾ ਰਿਹਾ, ਇਹਦੇ ਥਰੂ ਹੋ ਰਿਹਾ। ਇਹਨੂੰ ਇਹ ਨਹੀਂ ਪਤਾ ਲੱਗਦਾ, ਇਹ ਸੋਚਦਾ ਮੈਂ ਕਰਤਾ। ਇਹ ਕਰਤਾ ਭਾਵ ਛੱਡੇ, ਇਹ ਪਾਪ ਹੈ ਇਹਦਾ। ਹੋਰ ਕੋਈ ਪਾਪ ਨਹੀਂ ਹੈ ਬਾਣੀ 'ਚ। ਹੋਰ ਤੁਹਾਡਾ ਹੁਕਮ ਹੈ, ਤੁਹਾਤੋਂ ਜੋ ਕਰਾਉਣਾ ਹੈ ਉਹਨਾਂ ਨੇ, ਕਿਸੇ ਦਾ ਸੰਘਾਰ ਕਰਾਉਣਾ ਉਹ ਵੀ ਕਰਾ ਲੈਣਾ ਪਰ ਹੁਕਮ ਨੇ, ਉਹਦਾ ਕੋਈ ਦੋਸ਼ ਨਹੀਂ ਤੁਹਾਡੇ 'ਤੇ। ਹਾਂ, ਇੱਥੇ ਸਰਕਾਰਾਂ ਲਾ ਸਕਦੀ, ਉਹਨਾਂ ਨੂੰ ਕਿਹੜੇ ਇਸ ਗੱਲ ਦਾ ਬੋਧ ਹੈ। ਤਾਂ ਹੀ ਕਿਤੇ ਵੀ ਤੁਸੀਂ ਲਓ ਵੀ ਜ਼ਫ਼ਰਨਾਮਾ ਲਿਖਿਆ, ਕੰਪਲੇਂਟ ਨਹੀਂ ਕੀਤੀ ਇਸ ਗੱਲ ਦੀ। ਜਦੋਂ ਲੜਾਈ ਹੋਈ ਹੈ, ਜੇ ਉਹਨਾਂ ਦੇ ਅਟੈਕ ਕਰਨ ਆ ਗਏ ਉਹ ਮਾਰੇ ਗਏ, ਜੇ ਸਾਨੂੰ ਅਸੀਂ ਡਿਫੈਂਡ ਕੀਤਾ ਸਾਡੇ ਉਹਦਾ ਕੰਮ ਖੇਲ ਬਰਾਬਰ ਹੈ। ਉਹ ਆਪੇ ਕਹਿੰਦੇ ਆ ਭਾਈ ਜੀਤ ਮੇਰੀ ਕਿਰਪਾ ਕਾਲ ਤੇਰੀ। ਹਾਰ ਵੀ ਸਕਦੇ ਸੀ ਅਸੀਂ, ਇਹ ਗੱਲ ਦਾ ਤਾਂ ਕੋਈ ਸਾਨੂੰ ਰੋਸ਼ ਨਹੀਂ ਹੈ। ਸੋ ਉਹ ਹੈ ਸਰੈਂਡਰ। ਨਾਮ ਕੀ ਹੈ? ਤੁਹਾਨੂੰ ਹੌਲੀ ਹੌਲੀ ਤੁਹਾਡੀ ਜਿਹੜੀ ਮੱਤ ਹੈ ਨਾ, ਇਹ ਦੁਰਮਤ ਹੈ ਅਸਲ ਵਿੱਚ। ਦੁਰਮਤ ਹੁੰਦਾ ਵੀ ਸਰੈਂਡਰ ਸ਼ਬਦ ਵਰਤਿਆ, ਇਹ ਸਰੈਂਡਰ ਕਿਸ ਦੇ ਅੱਗੇ ਹੋਣਾ? ਮਨ ਨੇ ਆਪਣੇ ਮੂਲ ਅੱਗੇ ਸਰੈਂਡਰ ਹੋਣਾ, ਜੋ ਆਪਣੇ ਅੰਦਰ ਹੀ ਹੈ। ਹਾਂ, ਆਤਮਾ ਨੇ ਆਤਮ ਦੇ ਮੂਹਰੇ ਸਰੈਂਡਰ ਹੋਣਾ। ਸਰੈਂਡਰ ਤਾਂ ਹੋਊ ਜੇ ਉਹਨੂੰ ਦਿਖੂ। ਹੁਣ ਤਾਂ ਇਹ ਮਾਇਆ ਵੱਲ ਨੂੰ ਦੇਖ ਰਿਹਾ, ਇਹਨੂੰ ਉਹੀ ਸੱਚ ਲੱਗਦਾ। ਜਦੋਂ ਪਿੱਛੇ ਮੁੜਿਆ ਫਿਰ ਉਹ ਸੱਚਾਈ ਨੂੰ ਪਤਾ ਲੱਗੂ ਵੀ ਉਹ ਤਾਂ ਗਲਤੀ ਹੋ ਗਈ। ਇਹਦਾ ਇੱਕ ਛੋਟਾ ਜਿਹਾ ਉਹ ਹੈ ਪੰਕਤੀ ਹੈ ਜਿਹੜੀ ਕਿ ਅਸੀਂ ਚੌਂਕ ਵੀ ਜਾਵਾਂਗੇ, ਇੱਕ ਜਗ੍ਹਾ ਆਉਂਦਾ ਪਰਸਰਾਮ ਰੋਵੈ ਘਰ ਆਇਆ। ਪਰਸਰਾਮ, ਜਦੋਂ ਮਨ ਨੇ ਆਪਣਾ ਮੂਲ ਪਰਸਿਆ ਉਹਨੂੰ ਪਰਸਰਾਮ ਕਿਹਾ। ਦੇਖੋ ਇੱਕ ਤਾਂ ਪਰਸਰਾਮ ਜੀ ਨੂੰ ਆਪਾਂ ਜਾਣਦੇ ਹਾਂ, ਉਹ ਜਗਦਾਮਨੀ ਜੀ ਦੇ ਪੁੱਤਰ ਸੀ। ਉਹਨਾਂ ਨੇ ਕੁਹਾੜਾ ਚੱਕ ਕੇ ਕੱਲਿਆਂ ਨਹੀਂ, ਜਿਹਨੂੰ ਪਰਸ਼ੂ ਕਹਿੰਦੇ, ਇਹ ਪਰਸਰਾਮ ਹੈ ਅਸਲ 'ਚ। ਪਰਸਣਾ ਸਮਝਦੇ ਆ, ਸਪਰਸ਼ ਕਰ ਲਿਆ। ਜੇ ਉਹ ਸਪਰਸ਼ ਤਾਂ ਹੀ ਹੋਊਗਾ ਜੇ ਪਿੱਛੇ ਨੂੰ ਮੁੜੂਗਾ। ਜੇ ਅੱਗੇ ਨੂੰ ਤੁਰਿਆ ਹੋਇਆ ਤਾਂ ਗਹਿਰਾਈ 'ਚ ਜਾ ਰਹੀ ਹੈ, ਹਨੇਰੇ 'ਚ ਜਾ ਰਹੀ ਹੈ। ਜੇ ਕਿਸੇ ਨੇ ਦੱਸਤਾ ਭਾਈ ਪਿੱਛੇ ਮੁੜ ਕੇ ਦੇਖ, ਪਿੱਛੇ ਮੁੜ ਗਿਆ, ਕਿਹਨੂੰ ਪਰਸਿਆ? ਰਾਮੇ ਨੇ ਰਾਮ ਨੂੰ ਪਰਸ ਲਿਆ। ਫਿਰ ਕਹਿੰਦਾ ਜਿਵੇਂ ਪਹਿਲਾਂ ਕਰ ਲੈਂਦਾ। ਤਾਂ ਜਿਵੇਂ ਹੁਣ ਤੋਤਾ ਹੈ, ਕਹਾਣੀ ਸੁਣਾਉਂਦੇ ਆਪਾਂ ਵੀ ਉਹ ਝੂਠ ਬੋਲਦਾ ਰਿਹਾ, ਇੱਕ ਦਿਨ ਉਹਨੂੰ ਸੱਚ ਬੋਲਤਾ ਵੀ ਮਾਲਕ ਮੇਰਾ ਇਹੋ ਜਿਹਾ। ਮਾਲਕ ਨੇ ਪਿੰਜਰਾ ਖੋਲ੍ਹਤਾ, ਕਹਿੰਦਾ ਇਹ ਜੇ ਤੋਤੇ ਤੋਂ ਕੀ ਕਰਾਉਣਾ, ਇਹ ਤਾਂ ਮੇਰੇ ਭੇਦ ਖੋਲ੍ਹੂ। ਉਹ ਕਹਿੰਦਾ ਯਾਰ ਪਤਾ ਹੀ ਨਹੀਂ ਸੀ, ਪਹਿਲਾਂ ਹੀ ਸੱਚ ਬੋਲ ਦਿੰਦੇ, ਇੰਨਾ ਸਾਲ ਕੈਦ ਕਿਉਂ ਕੱਟੀ। ਉਹ ਮੌਕੇ ਦੀਆਂ ਗੱਲਾਂ ਹੁੰਦੀਆਂ।
ਕਦੋਂ ਵੀ ਮੱਤ ਆ ਜਾਵੇ ਠੀਕ ਹੀ ਹੈ। ਇਹੀ ਹੈ ਵੀ ਭਰੀਏ ਮਤ ਪਾਪਾਂ ਕੇ ਸੰਗ, ਦੁਰਮਤ ਹੈ ਦੁਰਮਤ। ਮਤ ਜਿਹੜੀ ਹੈਗੀ ਹੈ ਉਹ ਤੁਹਾਨੂੰ ਆਪਣੇ ਹੀ ਮੂਲ ਦਾ ਸਪਰਸ਼ ਨਹੀਂ ਕਰਨ ਦੇ ਰਹੀ। ਜਿਵੇਂ ਬਹੁਤ ਵਾਰ ਆਪਾਂ ਬੱਚੇ ਦੇ ਕੰਨ ਭਰਦੀ ਹੈ ਜੀ ਵੀ ਦੇਖ ਬਈ ਉਹਦੇ ਘਰ ਨਾ ਜਾਈ, ਉਹ ਵੀ ਤਾਂ ਦੁਰਮਤ ਹੀ ਹੈ। ਜੀ ਜੇ ਉਹ ਕਿਸੇ ਨੇ ਉਸ ਗੱਲ ਨੂੰ ਆਪ ਸਮਝ ਲਵੇ ਤਾਂ ਉਹ ਕਹੂਗਾ ਉਹ ਤਾਂ ਮੇਰੇ ਵਰਗੇ ਹੀ ਹੈ, ਜੀ ਉਹ ਤਾਂ ਤੁਹਾਨੂੰ ਦੋਸ਼ ਦੇਊਗਾ। ਤੇ ਇਹੀ ਹੈ ਵੀ ਪਾਪਾਂ ਕੇ ਸੰਗਤ ਕੀ ਹੈ, ਪਾਪ ਹੈਗਾ ਕਿ ਤੁਹਾਨੂੰ ਤੁਸੀਂ ਪਿੱਛੇ ਨਹੀਂ ਮੁੜ ਰਹੇ। ਹੋਰ ਪਾਪ ਪੁੰਨ ਨਹੀਂ ਮੰਨਦੀ ਗੁਰਬਾਣੀ, ਸਾਡਾ ਮਨੋਰਥ ਪਿੱਛਾ ਵੱਲ ਮੁੜਨ ਦਾ। ਕਿਉਂਕਿ ਅਸੀਂ ਬੜੇ ਹੋਏ ਹਾਂ ਘਾਟ 'ਚ। ਅਭਿਮਨਿਊ ਅਸੀਂ ਸਾਰੇ, ਜੀ ਅਭਿਮਨਿਊ ਸਾਰੇ ਅਭਿਮਨਿਊ ਹੈ। ਅਭਿਮਨਿਊ ਜਿਹੜਾ ਮਹਾਭਾਰਤ ਵਿੱਚ ਕੈਰੈਕਟਰ ਆ, ਹਾਂ। ਉਹਨੂੰ ਅੰਦਰ ਵੜਨਾ ਆਉਂਦਾ ਚੱਕਰ ਵੀ ਉਹਦੇ, ਹਾਂਜੀ। ਵਿੱਚੋਂ ਨਿਕਲਣਾ ਨਹੀਂ। ਉਹ ਤੁਸੀਂ ਹੋ, ਤੁਸੀਂ ਵੜ ਤਾਂ ਗਏ ਹੁਣ ਆ ਕੇ ਮਾਇਆ 'ਚ। ਹੁਣ ਤਾਂ ਤੁਹਾਡਾ ਵਧੇ ਹੋਣਾ ਇੱਥੇ। ਹਾਂ, ਜੇ ਤੁਹਾਨੂੰ ਰਸਤਾ ਹੈਗਾ ਗੁਰਮੁਖ ਦੱਸ ਦਿੰਦੇ ਵੀ ਕਿਵੇਂ ਨਿਕਲੀਦਾ। ਜਿੱਧਰ ਨੂੰ ਬੜੇ ਹੋ ਤੁਸੀਂ, ਹੁਣ ਆਪਾਂ ਇਸ ਕਮਰੇ 'ਚ ਵੜ ਗਏ, ਬਾਹਰ ਕਿਵੇਂ ਜਾਵਾਂਗੇ? ਜਦ ਬੜੇ ਸੀ ਮੂੰਹ ਜਿੱਧਰ ਨੂੰ ਸੀ ਉਦੋਂ ਉਲਟ ਹੋਏਗਾ ਨਾ। ਉਹ ਤੋਂ ਉਲਟ ਹੋਏਗਾ ਜੀ। ਉਹੀ ਜਿਹੜਾ ਸਾਡਾ ਪਾਪ ਉਹ ਪੁੰਨ ਬਣ ਜਾਂਦਾ। ਕਲਮੇ ਉਹ ਪੁੰਨ ਗੁਣ ਗੋਬਿੰਦ ਗਾਏ। ਨਾ ਗੁਰਬਾਣੀ ਕਿਸੇ ਪਾਪ ਨੂੰ ਮੰਨਦੀ ਹੈ, ਨਾ ਕਿਸੇ ਪੁੰਨ ਨੂੰ ਮੰਨਦੀ ਹੈ। ਇਹ ਸਾਨੂੰ ਅਚੰਭਾ ਲੱਗਣਾ, ਕਿਉਂਕਿ ਹੁਕਮ ਕਰਾਉਂਦਾ ਸਭ ਕੁਛ। ਜੇ ਅਸੀਂ ਕੁਝ ਕਰ ਸਕਦੇ ਹਾਂ ਫਿਰ ਤਾਂ ਜਬ ਇਹ ਜਾਣਨਾ ਮੈਂ ਕੁਛ ਕਰਤਾ, ਫਿਰ ਉਸ ਪੰਕਤੀ ਨੇ ਸਾਨੂੰ ਫੜ ਲੈਣਾ। ਆਪਾਂ ਇੰਡੀਪੈਂਡੈਂਟ ਹੋ ਜਾਣਾ, ਨਿਊਟਰਲ ਗੇਅਰ 'ਚ ਆ ਜਾਓ। ਇਹੀ ਧਰਮ ਵੀ ਮੇਰੇ ਤੋਂ ਕਰਾਇਆ ਜਾ ਰਿਹਾ, ਬੁਰਾ ਚੰਗਾ ਦੋਹੇ ਮੇਰੇ ਪੱਲੇ ਪਾ ਦਿਓ। ਆਪਾਂ ਕੀ ਕਰਦੇ ਹਾਂ? ਬੁਰਾ ਰੱਬ ਨੂੰ ਦੇਈ ਜਾਂਦੇ ਹਾਂ ਦੋਸ਼, ਚੰਗਾ ਮੈਂ ਬਣੀ ਜਾਂਦਾ। ਇਹ ਤਾਂ ਗੱਲ ਗਲਤ ਹੈ ਨਾ ਵੀ ਹਾਂਜੀ ਟੌਸ ਕਰੋ ਜੀ, ਹੈਡ ਆਇਆ ਮੈਂ ਜਿੱਤਿਆ, ਟੇਲ ਆਇਆ ਤੁਸੀਂ ਹਾਰੇ। ਤਾਂ ਮੈਂ ਤਾਂ ਫਿਰ ਹਾਰਿਆ ਹੀ ਨਹੀਂ ਕਿਤੇ ਵੀ। ਇਹ ਚਲਾਕੀ ਹੈ, ਇਹਨੂੰ ਕਹਿੰਦੇ ਸਹਿਜ ਸਿਆਣਪਾਂ। ਇਹ ਸਹਿਜ ਸਿਆਣਪਾਂ ਨਹੀਂ ਸਾਨੂੰ ਆਉਣ ਦਿੰਦੀ ਆ। ਉਹ ਛੱਡ ਦਿਓ। ਪਾਪਾਂ ਕੇ ਸੰਗ ਤੁਹਾਡੀ ਮੱਤ ਜੇ ਭਰੀ ਹੋਈ ਹੈ ਉਹ ਅਗਿਆਨਤਾ, ਉਹ ਧੁੱਪ ਹੈ ਨਾਮ ਕੇ ਰੰਗ। ਨਾਮ ਹੀ ਹੈ, ਪਰ ਉਹ ਨਾਮ ਕੋਈ ਇੱਕ ਅੱਖਰ ਨਹੀਂ ਹੈ, ਇੱਕ ਇਕੱਲਾ ਸੈਂਟੈਂਸ ਨਹੀਂ ਹੈ, ਇਕੱਲਾ ਸ਼ਬਦ ਨਹੀਂ ਹੈ। ਉਹ ਸਮਝਰ ਗੁਰਬਾਣੀ ਹੈ। ਹਾਂਜੀ, ਵੀ ਥੋੜੇ ਸ਼ਬਦ ਆ ਲੈ ਦਿੱਤਾ ਜਾਂਦਾ ਵੀ ਤੁਹਾਨੂੰ ਹੁਣ ਨਾਮ ਦੀ ਪ੍ਰਾਪਤੀ ਹੋ ਗਈ ਆ। ਹਾਂਜੀ, ਜਾਂ ਉਹ ਜਿੱਦਾਂ ਤੁਸੀਂ ਪਿਛਲੇ ਪ੍ਰੋਗਰਾਮ ਵਿੱਚ ਵੀ ਗੱਲ ਕੀਤੀ ਸੀ ਕਿ ਉਹ ਤਾਂ ਮਟੀਰੀਅਲ ਹੈ। ਹਾਂਜੀ, ਜਦ ਕਿ ਜਿਹੜਾ ਨਾਮ ਆ ਉਹ ਜੋ ਹੁਣ ਤੱਕ ਜੋ ਮੈਨੂੰ ਲੱਗਾ ਉਹ ਤਾਂ ਇੱਕ ਟੂਲ ਆ। ਹਾਂ, ਕਿ ਜਿਹੜਾ ਆਤਮਾ ਆ ਉਹਨੂੰ ਆਤਮ ਵਿੱਚ ਮਿਲਣ ਦੇ ਵਿੱਚ ਸਹਾਈ ਆ। ਹਾਂ, ਔਰ ਆਤਮਾ ਦੀਆਂ ਬਹੁਤੀਆਂ ਨਹੀਂ ਤਾਂ ਕਰੋੜ ਕੁ ਤਾਂ ਪਰਤਾਂ ਹੈ ਹੀ ਭਰਮ ਦੀਆਂ। ਇੱਕ ਇੱਕ ਗੁਰ ਇੱਕ ਇੱਕ ਪਰਤ ਕੱਟੀ ਜੂ। ਭਰਮ ਕੇ ਪੜਦੇ ਸਤਿਗੁਰ ਖੋਲੇ। ਇੱਕ ਇੱਕ ਗਿਆਨ ਲਈ ਜੋ। ਮੰਨ ਲਓ ਹੁਣ ਆਪਾਂ ਸਿੱਖ ਹਾਂ, ਅਸੀਂ ਜੇ ਮੈਨੂੰ ਕੋਈ ਕਹੇ ਨਾ ਸਿਗਰਟ ਨੂੰ ਹੱਥ ਵੀ ਲਾ ਲਾ ਤੇ ਆਪਾਂ ਘਿਰਣਾ ਮੰਨਦੇ ਹਾਂ, ਕਿਉਂਕਿ ਸਾਨੂੰ ਉਹ ਦੱਸਤਾ ਅਸੀਂ ਮੁਕਤ ਹੈ। ਇਹਨੂੰ ਮੁਕਤੀ ਕਹਿੰਦੇ ਹਾਂ। ਆਪਾਂ ਨਹੀਂ ਨੇੜੇ ਜਾਂਦੇ, ਪਰ ਹੋ ਸਕਦਾ ਅਸੀਂ ਝੂਠ ਬੋਲਣ ਤੋਂ ਜੇ ਮੁਕਤ ਨਾ ਹੋਈਏ। ਝੂਠ ਨੂੰ ਨਹੀਂ ਅਸੀਂ ਛੱਡਿਆ ਹੋਇਆ, ਪਰ ਉਹਦਾ ਇੱਕ ਐਸਪੈਕਟ ਛੱਡਿਆ। ਐਵੇਂ ਨਾਮ ਤੁਹਾਨੂੰ ਹੌਲੀ ਹੌਲੀ ਛਡਾ ਦਿੰਦਾ। ਜਿਵੇਂ ਗੁਰੂ ਨਾਨਕ ਜੀ ਦੀ ਕਹਾਣੀ ਸੁਣਾਉਂਦੇ ਆ, ਭੂਮੀ ਚੋਰ। ਉਹ ਕਹਿੰਦੇ ਭਾਈ ਚੋਰੀ ਇਹ ਛੱਡ ਦੇ। ਕਹਿੰਦਾ ਜੀ ਚੋਰੀ ਤਾਂ ਨਹੀਂ ਛੱਡਣੀ। ਕਹਿੰਦੇ ਫਿਰ ਝੂਠ ਬੋਲਣਾ ਛੱਡ ਦੇ। ਕਹਿੰਦਾ ਇਹ ਕਰ ਦਿੰਦਾ। ਉਹ ਜਦ ਉਹਨੇ ਝੂਠ ਛੱਡਿਆ ਚੋਰੀ ਵੀ ਛੁੱਟ ਗਈ। ਉਹਨੂੰ ਇਹ ਨਹੀਂ ਸੀ ਪਤਾ ਵੀ ਇਹ ਦੋਹੇ ਚੀਜ਼ਾਂ ਆਪਸ 'ਚ ਕਿੰਨੀਆਂ ਮਿਲੀਆਂ। ਐ ਨਾਮ ਦਿੱਤਾ ਜਾਂਦਾ। ਜੁਗਤੀਆਂ ਬਸ। ਉਹ ਆਪਾਂ ਕਹਿੰਦੇ ਆ ਕਿੰਨੀਆਂ ਕਹਾਣੀਆਂ ਸੁਣਾਉਂਦੇ ਆ ਵੀ ਉਹ ਬੱਚੇ ਨੂੰ ਲੈ ਕੇ ਗਏ ਜੀ ਇੰਨੀ ਦੂਰ। ਸੰਤ ਜੀ ਕਹਿੰਦੇ ਜੀ ਪਰਸੋਂ ਨੂੰ ਆਇਓ। ਉਹ ਕਹਿੰਦਾ ਭਾਈ ਗੁੜ ਨਹੀਂ ਖਾਈਦਾ। ਉਹ ਕਹਿੰਦੇ ਜੀ ਪਰਸੋਂ ਕਹਿ ਦਿੰਦੇ। ਉਹ ਕਹਿੰਦਾ ਸਾਹਿਬ ਦੀ ਵੀ ਹੈ ਨਾ ਕਹਾਣੀ ਕਿ ਰਾਮਾਨੰਦ ਜੀ ਨੂੰ ਜਦੋਂ ਪੈਰ 'ਚ ਲੱਗੀ ਠੋਕਰ, ਕਹਿੰਦੇ ਰਾਮ ਕੇ ਰਾਮ ਕਹੋ। ਹਾਂ, ਵੀ ਇਹੀ ਇੱਕ ਚੀਜ਼ ਨੂੰ ਜਿਹੜਾ ਨਾਮ ਦੇ ਤੌਰ ਤੇ ਉਹਨੇ ਲੈ ਲਿਆ। ਹਾਂ, ਪਰ ਰਾਮ ਕਹਿਣਾ ਹੋਰ ਹੈ, ਰਾਮ ਦਾ ਪਾਉਣਾ ਹੋਰ ਹੈ। ਫਿਰ ਕਬੀਰ ਜੀ ਕੀ ਕਹਿੰਦੇ ਆ? ਰਾਮ ਰਾਮ ਕਰਤਾ ਸਭ ਜਗ ਫਿਰੇ। ਰਾਮ ਤਾਂ ਸਾਰੇ ਕਰਦੇ ਆ, ਰਾਮ ਨਾ ਪਾਇਆ ਪ੍ਰਾਪਤੀ ਨਹੀਂ ਹੋ ਰਹੀ। ਪ੍ਰਾਪਤੀ ਦੇ ਵਿੱਚ ਕੀ ਖੜਾ? ਆਗਮ ਅਗੋਚਰ ਹੈ। ਨਾ ਤਾਂ ਉਹਦੀ ਮੂਰਤੀ ਬਣ ਸਕਦੀ ਹੈ, ਨਾ ਉਹ ਕੰਨ 'ਚ ਮੰਤਰ ਤੇ ਲੱਭਦਾ। ਮਨ ਦੀ ਵਿਚਾਰ 'ਚੋਂ ਲੱਭਦਾ। ਮਨ ਵਿਚਾਰ ਕਰੇ ਔਗਣ ਛੱਡੇ। ਦੇਖੋ ਹਰੇਕ ਪੱਥਰ 'ਚ ਮੂਰਤੀ ਹੈ। ਉਹ ਮੂਰਤੀਕਾਰ ਦੋ ਤਰ੍ਹਾਂ ਨਾਲ ਸੋਚ ਸਕਦਾ ਵੀ ਮੇਰਾ ਫਾਲਤੂ ਪੱਥਰ ਕੱਢਿਆ, ਮੂਰਤੀ ਦੱਸੇਗੀ। ਤੁਸੀਂ ਵੀ ਆਪਣੀ ਫਾਲਤੂ ਪੱਥਰ ਕੱਢ ਦਿਓ, ਉਹੀ ਤੁਹਾਡੇ ਅੰਦਰੋਂ ਪ੍ਰਗਟ ਹੋ ਜਾਣਾ। ਅਧ ਘੜ ਨੂੰ
ਤਿੱਥੇ ਘੜੀਏ ਸੁਰਤ ਮਤ ਮਨ ਇਹ ਘੜ ਹੋ ਗਈਆਂ। ਤੁਸੀਂ ਤਾਂ ਮੂਰਤੀ ਦੱਸੀ ਗਈ ਤੁਹਾਡੇ ਅੰਦਰ, ਉਹ ਪ੍ਰਗਟ ਹੋ ਗਈ। ਪਹਿਲਾਂ ਉਹ ਆਪਣੀ ਉਹਦੇ ਆਲੇ ਦੁਆਲੇ ਚੁੰਬੜਿਆ ਹੋਏ ਸੀ। ਸੋ ਉਹ ਤਾਂ ਕਹਿੰਦੇ ਆ ਵੀ ਭਰੀ ਹੈ ਮਤਲਬ ਉਹ ਧੁੱਪ ਹੈ, ਨਾਮ ਹੈ ਕਿਹੜਾ, ਕਿਹਨੇ ਨਾਮ ਚ ਰੰਗਣਾ ਆਪਣੇ ਆਪ, ਮਨ ਨੇ ਰੰਗਣਾ। ਕਿਹੜਾ ਰੰਗ ਚੜ੍ਹਨਾ, ਮਜੀਠ ਦਾ ਰੰਗ ਚੜ੍ਹਨਾ। ਹੁਣ ਇਹਦੇ ਪਰ ਕਾਹਦਾ ਚੜ੍ਹਿਆ ਹੋਇਆ, ਕਸੁੰਭ ਦਾ ਚੜ੍ਹਿਆ ਹੋਇਆ। ਉਹ ਤਸਵੀਆਂ ਹੀ ਆ, ਤੁਸੀਂ ਦੇਖਿਓ ਮਜੀਠ ਦਾ ਰੰਗ ਨਾ ਰੂਟ ਚੋਂ ਆਉਂਦਾ, ਜੜ ਚੋਂ ਆਉਂਦਾ, ਉਹ ਦੂਸਰਾ ਫੁੱਲ ਦੇ ਪੱਤਿਆਂ ਚੋਂ ਆਉਂਦਾ। ਹੁਣ ਜੜ ਦਾ ਜਿਹੜਾ ਰੰਗ ਹੈ, ਤੁਹਾਡਾ ਆਤਮ ਵੀ ਤਾਂ ਤੁਹਾਡੀ ਜੜ ਹੈ। ਗੱਲ ਕਿੱਥੇ ਤਾਂ ਹੀ ਕਰਦੇ ਨੇ, ਉਹ ਜਿੰਨੇ ਮਜੀਠ ਦੇ ਰੰਗ ਹੈ ਉਹ ਜੜ ਹੈ ਕਿਸੇ ਦਰਖਤ ਦੀ, ਉੱਥੋਂ ਕੱਢਿਆ ਉਹ ਰੰਗ, ਉਹ ਪੱਕਾ ਹੁੰਦਾ। ਤੁਹਾਡੀ ਜੜ ਦਾ ਰੰਗ ਤੁਸੀਂ ਚਾੜ ਲਓ, ਗੁਣ ਲੈ ਲਓ, ਅਵਗੁਣ ਛੱਡ ਦਿਓ। ਬਸ ਇਹ ਗੁਣਾ ਅਵਗੁਣਾਂ ਦੀ ਖੇਡ ਹੈ। ਇਹਦੇ ਵਿੱਚ ਐਂ ਆ ਵੀ ਮੈਂ ਅੱਖਰ ਰੱਟ ਕੇ ਕੀ ਕਰ ਲੂੰਗਾ। ਆਪਾਂ ਕਰਾਂਗੇ ਅੱਗੇ ਜਾ ਕੇ, ਆਪਾਂ ਨੂੰ ਪੰਕਤੀ ਆਊਗੀ ਵੀ ਕੀ ਕਰਦੇ ਰਹੇ। ਤੁਸੀਂ ਤਾਂ ਇੱਕ ਗੱਲ ਕਰ ਰਹੇ ਹੋ, ਇੱਥੇ ਤਾਂ ਬਹੁਤ ਕੁਛ ਕਰਦੇ ਰਹੇ ਲੋਕ, ਪਰ ਨਾਮ ਨਹੀਂ ਮਿਲਿਆ ਉਹਨਾਂ ਨੂੰ। ਉਹ ਫੋਕਟ ਧਰਮੇ ਰਹਿ ਗਈ। ਅਸੀਂ ਉਹ ਸਮਝ ਨਹੀਂ ਸਕੇ। ਅਸੀਂ ਉਹੀ ਤਰੀਕੇ ਅਸੀਂ ਅਪਣਾ ਲਏ ਕਿਉਂਕਿ ਸੌਖੇ ਜੋ ਹੈ। ਹੁਣ ਆ ਕਿਹੜਾ ਪੜੂਗਾ ਵੀ ਸਾਚਾ ਸਾਹਿਬ ਸਾਚ ਨਾਏ। ਪਹਿਲਾਂ ਤਾਂ ਤੁਹਾਨੂੰ 20 ਵਾਰ ਪੜ੍ਹਨਾ ਪਊ ਤਾਂ ਤੁਸੀਂ 2% ਸਮਝੋਗੇ। 100 ਵਾਰ ਪੜ੍ਹ ਕੇ ਤੁਸੀਂ 20% ਸਮਝੋਗੇ। ਕਿਹਦੇ ਕੋਲ ਇਹਨਾਂ ਟਾਈਮ ਹੈ? ਅਗਲਾ ਕਹਿੰਦਾ ਜੀ ਕੋਈ ਸ਼ਾਰਟਕਟ ਦੱਸੋ। ਉਹ ਕਹਿੰਦੇ ਹੈਗਾ, ਜਿਵੇਂ ਕਹਿੰਦੇ ਵੀ ਕਿਸੇ ਨੇ ਕਿਹਾ ਵੀ ਮੈਂ ਅਖੰਡ ਪਾਠ ਕਰਾਉਣਾ ਵੀ ਟਾਈਮ ਨਹੀਂ ਹੈ। ਉਹ ਕਹਿੰਦੇ ਅਸੀਂ ਤਾਂ ਕਰਿਆ ਪਿਆ। ਅਰਦਾਸ ਤੇਰੀ ਕਰ ਦਿੰਦੇ ਆ, ਇੱਥੇ 5000 ਰੱਖ ਦੇ, ਉਹ ਵੀ ਖੁਸ਼ ਹੈ। ਇਸ ਤਰ੍ਹਾਂ ਨਹੀਂ ਹੈ ਕੋਈ। ਤੇ ਉਹ ਜਿਹੜੇ ਦਿੰਦੇ ਆ, ਦੱਸਦੇ ਆ, ਉਹ ਦੱਸਣ ਵੀ ਉਹਨਾਂ ਦੇ ਅੰਦਰ ਜਿਹੜੇ ਨਾਮ ਦੇ ਗੁਣ ਆਉਂਦੇ ਆ, ਪਾਪ ਪੁੰਨ ਉਹ ਮੰਨਦੇ ਆ। ਜੇ ਉਹ ਮੰਨਦੇ ਆ, ਜੇ ਉਹਨਾਂ ਕੋਲ ਨਾਮ ਨਹੀਂ ਹੈਗਾ, ਜੇ ਉਹਨਾਂ ਅੰਦਰ ਅਜੇ ਲੋਭ ਹੈਗਾ ਤਾਂ ਉਹਨਾਂ ਕੋਲ ਨਾਮ ਨਹੀਂ ਹੈਗਾ, ਉਹ ਤਾਂ ਆਪ ਲੋਭੀ ਹੈ। ਜੇ ਤੁਸੀਂ 10 ਨੋਹਾਂ ਦੀ ਕਿਰਤ ਕਰੋ ਤਾਂ ਆਪਾਂ ਨੂੰ ਪਤਾ ਪਰਿਵਾਰ ਕਿਵੇਂ ਚੱਲਦਾ। ਜਿਹੜੇ ਕਬੀਰ ਜੀ ਕਹਿੰਦੇ ਵੀ ਆ ਧੌਲ ਹਰ ਬਣਾਏ ਹੋਏ ਆ, ਚਿੱਟੇ ਮਹਿਲ ਬਣਾਏ ਹੋਏ ਆ, ਤੁਹਾਡੇ ਅੰਦਰ ਤਾਂ ਅੱਗ ਲੱਗੀ ਹੋਈ ਹੈ। ਤੁਸੀਂ ਇਹ ਬਣਾ ਕੇ ਧੌਲ ਹਰ ਕਿਹਨੂੰ ਕਿਆ ਦਿਖਾ ਰਹੇ ਹੋ? ਸੰਤਨ ਕੀ ਝੁਗਿਆ ਭਲੀ, ਕਹਿੰਦੇ ਸਾਡੀ ਤਾਂ ਝੁੱਗੀ ਤੁਹਾਡੇ ਤੋਂ ਚੰਗੀ ਹੈ। ਅਸੀਂ ਆਪਣੇ ਰਿਸੋਰਸ 'ਚ ਰਹਿੰਦੇ ਹਾਂ ਅਤੇ ਆਪਣਾ ਕਿਰਤ ਕਰੀਦੀ ਹੈ। ਜੇ ਕੋਈ ਆ ਗਿਆ ਉਹਨੂੰ ਵੀ ਸ਼ੇਅਰ ਕਰ ਲਈਦਾ। ਤੁਸੀਂ ਐਡੇ ਐਡੇ ਗਹਿਰੀ ਕਰਕੇ ਨੀਂਹ ਖੁਦਾਈ, ਉੱਪਰ ਮੰਡਪ ਛਾਏ, ਅੱਗੇ ਕੀ ਹੋਇਆ? ਅੱਗੇ ਤਾਂ ਫਿਰ ਕੁਛ ਨਹੀਂ ਹੋਇਆ। ਫਿਰ ਉਹ ਕਹਿੰਦੇ ਸਰਬ ਸੋਨੀ ਕੀ ਲੰਕਾ ਹੋਤੀ, ਰਾਵਣ ਸੇ ਧਕਾਈ, ਕਹਾਂ ਭਇ ਉਧਰ ਬਾਂਧੇ ਹਾਥੀ ਖਿਨਮੇ ਭਈ ਪਰਾਈ। ਦੇਖ ਲਓ ਜਿਹੜੇ ਜਿਹੜੇ ਆਪਣੇ ਇਸ ਤਰ੍ਹਾਂ ਦਾ ਕੰਮ ਕਰਦੇ ਰਹੇ। ਸੋ ਇੱਥੇ ਆਪਣਾ ਜਿਹੜਾ ਮੇਨ ਏਮ ਹੈ ਵੀ ਨਾਵੇਂ ਕੀ ਹੈ ਲੱਭੀਏ। ਨਾਵੇਂ ਹੈਗਾ ਉਪਦੇਸ਼, ਵੱਖ ਵੱਖ ਰੂਪਾਂ 'ਚ ਉਪਦੇਸ਼ ਹੈ। ਸਾਰੀ ਬਾਣੀ 'ਚ ਨਾਵੇਂ ਹੈਗਾ। ਕੋਈ ਇੱਕ ਅੱਖਰ ਨੂੰ ਨਾਵੇਂ ਨਹੀਂ ਕਿਹਾ। ਜੇ 5 ਸ਼ਬਦ ਕਿਹਾ ਹੈ, 5 ਸ਼ਬਦ ਉੱਤਮ ਸ਼ਬਦ ਨੂੰ ਕਿਹਾ, ਕਿਉਂਕਿ ਜਿਹੜੇ ਪੰਡਤ ਸੀਗੇ ਸਾਡੇ ਪੜ੍ਹੇ ਹੋਏ ਸੀ ਟੀਕਾਕਾਰ, ਉਹ ਸੰਸਕ੍ਰਿਤ ਪੜ੍ਹੇ ਸੀ। ਇਹ ਸੰਸਕ੍ਰਿਤ ਨਾਲੋਂ ਡਿਫਰੈਂਟ ਹੈ। ਇਹ 'ਚ ਸੰਸਕ੍ਰਿਤ ਦਾ ਵੀ ਭੁਲੇਖਾ ਪੈਂਦਾ, ਉਹ ਵੀ ਆਪਾਂ ਦੱਸ ਦਿੰਦੇ ਹਾਂ ਵੀ ਇਹ ਕਿਉਂ ਪੈਂਦਾ। ਹੁਣ ਦੇਖੋ ਆਪਣੇ ਕੋਲ ਆ ਹੈ ਨਾਮ ਤੇ ਗੁਰ। ਹੁਣ ਇਹਦੀ ਭਾਸ਼ਾ ਤੁਸੀਂ ਦੇਖੋ ਵੀ ਇਹ ਕਿਹੜਾ ਜਿਹੜਾ ਨਾਲ ਇਹਦੇ ਸੰਬੋਧਕੀ ਲੱਗਦਾ, ਉਹ ਕਾ ਕੇ ਕੀ ਬਹੁਤਾ ਲੱਗਦਾ। ਗੁਰ ਕਾ 134 ਵਾਰੀ, ਗੁਰ ਕੀ 171 ਵਾਰੀ, ਗੁਰ ਕੈ 376 ਵਾਰੀ, ਗੁਰ ਦਾ ਆਉਂਦਾ ਹੀ ਨਹੀਂ ਕਿਤੇ ਵੀ। ਦਾ ਦੀ ਤਾਂ ਨਹੀਂ ਵਰਤਿਆ ਗਿਆ ਜੀ। ਦਾ ਦੀ ਗੁਰ ਨਾਲ ਨਹੀਂ ਵਰਤਿਆ। ਹੈ ਨਹੀਂ ਸੀ ਉਸ ਵੇਲੇ, ਨਹੀਂ ਹੈ ਬਾਣੀ 'ਚ, ਪਰ ਦਾ ਦੀ ਗੁਰ ਨਾਲ ਨਹੀਂ ਵਰਤਿਆ, ਨਾ ਨਾਮ ਨਾਲ ਵਰਤਿਆ। ਨਾਮ ਕਿੰਨੀ ਵਾਰ ਆਇਆ ਬਾਣੀ 'ਚ? 5000 ਵਾਰ ਆਇਆ। ਤੇ ਗੁਰ ਆਇਆ 4500 ਵਾਰੀ। ਇਹਦੇ ਨਾਲ ਕਿਤੇ ਦਾ ਔਰ ਦੀ ਨਹੀਂ ਲੱਗਿਆ ਹੋਇਆ। ਅੱਛਾ ਜੀ। ਤੇ ਕਾ ਕੀ ਜਿਹੜਾ ਆ ਤੇ ਉਹ ਦਾ ਤੇ ਦੀ ਨਾਲੋਂ ਕੀ ਫਰਕ ਹੈ ਜੀ? ਉਹ ਇਹ ਦੱਸਿਆ ਹੋਇਆ ਵੀ ਇਹ ਜਿਹੜੀ ਹੈਗੀ ਨਾ ਇਹ ਖਾਸ ਹੈ। ਇਹਨੂੰ ਕਾ ਕੇ ਕੀ ਦੇ ਥਰੂ ਪੜ੍ਹੋ ਤੇ ਉਹ ਤੁਹਾਨੂੰ ਅਰਥ, ਕਿਉਂਕਿ ਲਿਖੀ ਹੋਈ ਹੈ ਉਸ ਸਮੇਂ ਦੀ ਇਸ ਤਰ੍ਹਾਂ ਸੀ। ਹੁਣ ਦੀ ਜਿਹੜੀ ਪੰਜਾਬੀ ਹੈ, ਇੱਕ ਤਾਂ ਸਾਨੂੰ ਇਹ ਫਾਇਦਾ ਵੀ ਅਸੀਂ ਕਹਿ ਸਕਦੇ ਹਾਂ ਵੀ ਇਹ ਪੰਜਾਬੀ ਨਹੀਂ ਹੈ। ਅਸੀਂ ਸੋਚਦੇ ਹਾਂ ਗੁਰਬਾਣੀ ਪੰਜਾਬੀ ਹੈ। ਜਿੱਥੇ ਵੀ ਆਉਂਦਾ ਕਾ ਕੇ ਕੀ, ਉਹ ਤੋਂ ਤੁਹਾਨੂੰ ਥੋੜ੍ਹਾ ਸਜਗ ਹੋ ਜਾਓ ਵੀ ਇਹ ਅਲੱਗ ਹੋ ਸਕਦੀ ਹੈ ਚੀਜ਼, ਤੇ ਉਹ ਤੁਹਾਨੂੰ ਇੱਕ ਗੱਲ ਸਟ੍ਰੈਸ ਦੇ ਦੇਗੀ।
ਹੁਣ ਨਾਮ ਜਪੋ 294 ਵਾਰ ਆਉਂਦਾ, ਹਾਂਜੀ ਤੇ ਨਾਮ ਧਿਆਇਆ 429 ਵਾਰ ਆਉਂਦਾ। ਕਿਆ ਸਾਨੂੰ ਫਰਕ ਹੈ ਕਿ ਨਾਮ ਜਪੋ ਔਰ ਨਾਮ ਧਿਆਉਣ 'ਚ ਕੋਈ ਅੰਤਰ ਹੈ? ਜੇ ਹੈ ਤਾਂ ਕੀ ਹੈ? ਨਾਮ ਜਪਣਾ ਕਿਹੜਾ, ਨਾਮ ਧਿਆਉਣਾ ਕਿਹੜਾ? ਸਵਾਲ ਤਾਂ ਬਣੇਗਾ। ਕਿਆ ਜਪੋ ਔਰ ਧਿਆਉਣਾ ਇੱਕ ਹੈ? ਇਹ ਐਸਪੈਕਟ ਜਿਹੜੇ ਆ, ਇਹ ਜਿਉਂ-ਜਿਉਂ ਤੁਸੀਂ ਪੜ੍ਹੋਗੇ, ਹੁਣ ਇੱਕ ਨੂੰ ਨਾਮ ਨਿਰੰਜਨ ਕਿਹਾ। ਹਾਂਜੀ ਅੰਜਨ ਵਾਲਾ ਤਾਂ ਕਾਗਜ਼ ਤੇ ਤਾਂ ਅੰਜਨ ਹੀ ਹੈ। ਹਾਂਜੀ ਜਦੋਂ ਪਾਠੀ ਹੱਥ ਲਾਉਂਦੇ ਆ, ਇਹਦੀ ਉਮਰ ਘਟ ਰਹੀ ਹੈ, ਬਿਰਧ ਹੋ ਰਿਹਾ, ਤੇ ਉਹਨੂੰ ਫਿਰ ਇੱਕ ਨੂੰ ਸੰਸਕਾਰ ਕਰਨਾ ਪੈਂਦਾ। ਤੇ ਹੁਣ ਜੇ ਆਪਾਂ ਕਹੀਏ ਵੀ ਗੁਰੂ ਦਾ ਸੰਸਕਾਰ ਹੋ ਰਿਹਾ, ਤਾਂ ਇਹ ਵੀ ਗੱਲ ਗੁਰਮਤਿ ਦੇ ਅਨੁਕੂਲ ਨਹੀਂ ਹੈ। ਤੇ ਉਹ ਸਾਡੀ ਜਿਹੜੀ ਅਭਾਵ ਭਾਸ਼ਾ 'ਚ ਆਈ ਹੈ, ਗੁਰ ਕਾ ਦਾ ਅਰਥ ਗੁਰੂ ਕਾ ਨਹੀਂ ਹੈ ਕਿਤੇ ਵੀ। ਸੰਸਕ੍ਰਿਤ 'ਚ ਹੈਗਾ, ਇਹ ਸੰਸਕ੍ਰਿਤ ਨਹੀਂ ਹੈ। ਅੱਛਾ ਜੀ। ਗੁਰ ਕਾ ਅਰਥ ਹਮੇਸ਼ਾ ਹੋਏਗਾ ਜਿਹੜਾ ਤੁਹਾਨੂੰ ਦ੍ਰਿਸ਼ਟਮਾਨ ਹੈ ਸਾਹਮਣੇ, ਜਿਹੜਾ ਦਿਖਾਈ ਦੇ ਰਿਹਾ, ਜਿਹੜਾ ਦਿਖਾਈ ਦੇ ਰਿਹਾ, ਜਿਹੜਾ ਇੱਥੇ ਆਇਆ ਕਿਤੇ ਨਾ ਕਿਤੇ, ਉਹ ਇੱਥੇ ਹਾਜ਼ਰ ਹੋਇਆ। ਜੀ ਗੁਰੂ ਤਾਂ ਹਾਜ਼ਰ ਹੀ ਨਹੀਂ ਹੋਇਆ ਇੱਥੇ, ਗੁਰੂ ਨੇ ਜਨਮ ਤਾਂ ਲਿਆ ਹੀ ਨਹੀਂ। ਜੀ ਗੁਰੂ ਤਾਂ ਜਿੱਦਾਂ ਤੁਸੀਂ ਪਿਛਲੀ ਐਪੀਸੋਡ 'ਚ ਦੱਸਿਆ ਵੀ ਉਹ ਤਾਂ ਅਜੂਨੀ ਦੇ ਵਿੱਚ। ਹਾਂ, ਅਸੀਂ ਕੀ ਕੀਤਾ, ਗੁਰ ਕਾ ਦੇ ਅਰਥ ਹਰੇ ਜਾਂ ਗੁਰੂ ਕਾ ਕਰੀ ਜਾਂਦੇ ਹਾਂ, ਅਸੀਂ ਕੋਲੋਂ ਦੀ ਲਿੰਕ ਲਾ ਲੈਂਦੇ ਹਾਂ। ਜਦ ਕਿ ਗੁਰ ਕਾ ਦੇ ਵਿੱਚ ਤੁਸੀਂ ਦੇਖੋ ਮੁਕਤਾ, ਉਹਦਾ ਅਰਥ ਤਾਂ ਗੁਰੂ ਕਾ ਕਦੇ ਵੀ ਨਹੀਂ ਹੋ ਸਕਦੇ। ਇਹ ਵੀ ਇੱਕ ਨਾਮ ਦੀ ਵੈਰਾਈਟੀ ਹੈ ਵੀ ਅਸੀਂ ਨਾਮ ਨੂੰ ਸਮਝੇ ਨਹੀਂ ਰਹੇ, ਅਸੀਂ ਕੋਲੋਂ ਅੱਖਰ ਲਾਈ ਜਾਂਦੇ। ਕਿਉਂਕਿ ਸੰਸਕ੍ਰਿਤ ਵਿੱਚ ਜਿਹੜਾ ਹੈਗਾ, ਉਹ ਗੁਰ ਦਾ ਅਰਥ ਜਿਹੜਾ ਹੈਗਾ ਔਂਕੜ ਵਾਲੇ ਦਾ, ਉਹ ਪ੍ਰੋਨੰਸੀਏਸ਼ਨ ਗੁਰੂ ਹੈ ਇਹਨਾਂ ਦੀ, ਸਾਡੀ ਤਾਂ ਪ੍ਰੋਨੰਸੀਏਸ਼ਨ ਨਹੀਂ ਹੈ। ਅਸੀਂ ਉਹਨਾਂ ਦੇ ਪਿੱਛੇ ਤੁਰ ਪਏ। ਸੋ ਆਹ ਜਿਹੜਾ ਗੁਰ ਕਾ ਹੈ, ਗੁਰ ਕੋ, ਇਹ ਸਾਨੂੰ ਕਲੀਅਰ ਹੋਣਾ ਚਾਹੀਦਾ ਵੀ ਜਦੋਂ ਕਾ ਲੱਗਦਾ, ਉਹਦੇ ਨਾਲ ਗੁਰ ਦੀ ਮਾਤਰਾ ਮੁਕਤੀ ਹੋ ਗਈ, ਮੁਕਤਾ ਹੋ ਗਈ ਹੈ। ਉਹਦਾ ਅਰਥ ਕੀ ਬਣਦਾ? ਗਿਆਨ ਦੁਆਰਾ। ਇੱਥੇ ਗੁਰ ਦਾ ਮਤਲਬ ਹੈ ਗਿਆਨ। ਗਿਆਨ ਹੈ ਹਮੇਸ਼ਾ। ਗੁਰਬਾਣੀ ਦਾ ਹੀ ਅਰਥ ਗਿਆਨ ਹੈ, ਗੁਰ ਪ੍ਰਸਾਦ ਦਾ ਵੀ ਅਰਥ ਗਿਆਨ ਹੈ। ਅਸੀਂ ਗੁਰੂ ਪ੍ਰਸਾਦ ਤਾਂ ਕਹਿੰਦੇ ਨਹੀਂ ਕਿਤੇ ਵੀ, ਨਾ ਅਸੀਂ ਗੁਰੂ ਬਾਣੀ ਕਹਿੰਦੇ ਹਾਂ, ਨਾ ਅੱਖਰ ਕੋ ਗੁਰੂ ਬਾਣੀ ਹੈਗਾ। ਗੁਰਦੇਵ ਹੈਗਾ, ਉਹਦੇ ਵੀ ਅਰਥ ਅਸੀਂ ਉਹ ਗੁਰੂਦੇਵ ਕਹਿੰਦੇ ਹਿੰਦੀ ਵਾਲੇ, ਅਸੀਂ ਉਹਨਾਂ ਦਾ ਪਿੱਛਾ ਕਰਨ ਲੱਗ ਗਏ। ਇਹ ਉੱਤਮ ਭਾਸ਼ਾ ਸੀ, ਇਹ ਸਾਡੇ ਤੋਂ ਛੁੱਟ ਗਈ ਕਿਉਂਕਿ ਪੜ੍ਹੇ ਲਿਖੇ ਉਹ ਸੀ, ਉਹਨਾਂ ਨੇ ਸਾਡੇ ਅੰਦਰ ਉਹ ਭਾਸ਼ਾ ਪਾ ਦਿੱਤੀ। ਅਸੀਂ ਗੁਰ ਕਾ ਅਰਥ ਗੁਰੇ ਕਰਨਾ, ਨਾਮ ਦਾ ਅਰਥ ਵੀ ਗੁਰੇ ਹੈਗਾ ਸਾਡੇ। ਕੋਈ ਇਹੋ ਜਿਹਾ ਖਾਸ ਅੱਖਰ ਨਹੀਂ ਹੈ ਜਿਹਨੂੰ ਤੁਸੀਂ ਰਟੋ, ਜਿਹਨੂੰ ਤੁਸੀਂ ਕੁਛ ਅਚੀਵ ਕਰੋ। ਜੇ ਕਿਸੇ ਨੇ ਕੀਤਾ ਤਾਂ ਦੱਸੋ, ਭਗਤਾਂ ਨੇ ਤਾਂ ਮੰਨੀ ਨਹੀਂ ਇਹ ਗੱਲ। ਉਹ ਕਹਿੰਦੇ ਤਾਂ ਕਿਹਾ ਜਾਂਦਾ ਨਾ ਕਿ ਜਿਹੜਾ ਨਾਮ ਜਿਹੜਾ ਦਿੱਤਾ ਵੀ ਜਾਂਦਾ ਜਾਂ ਜਿਹਨੂੰ ਪੜ੍ਹਿਆ ਵੀ ਜਾਂਦਾ, ਉਹ ਜ਼ਿਆਦਾਤਰ ਭਗਤਾਂ ਦੀ ਬਾਣੀ ਦੇ ਵਿੱਚ ਆਉਂਦਾ ਨਹੀਂ, ਬਰਾਬਰ ਆਏਗਾ ਹਰੇਕ ਜਗ੍ਹਾ। ਜੇ ਤੁਸੀਂ ਹੁਣ ਆਪਾਂ ਹੁਣੇ ਕੀਤਾ ਸੀ ਪਿਛਲੇ ਵਾਰ ਵੀ ਨਾਮ ਜਿਹੜਾ ਹੈਗਾ, ਨਾਏ ਕਿਉਂ ਆਉਂਦਾ, ਨਾਉ ਕਿਉਂ ਆਉਂਦਾ, ਨਾਵੇਂ ਕਿਉਂ ਆਉਂਦਾ, ਉਹ ਜਿੱਥੇ ਜਿੱਥੇ ਜਿਹੜੇ ਅੱਖਰ ਦੀ ਲੋੜ ਹੈ ਉੱਥੇ ਆਊਗਾ। ਤੇ ਉਹ ਸਮਝ ਦੀ ਲੋੜ ਹੈ। ਤਾਂ ਹੀ ਸਮਝਾਂਗੇ ਜੇ ਆਪਾਂ ਵਿਆਕਰਣਿਕ ਤੌਰ ਦੇ ਉੱਤੇ ਉਹਦੀ ਇੰਨਾ ਕੁ ਤਾਂ ਆਪਾਂ ਨੂੰ ਕੋਸ਼ਿਸ਼ ਕਰਨੀ ਪਏਗੀ, ਕਿਉਂਕਿ ਇਹ ਕੋਈ ਛੋਟੀ ਰਚਨਾ ਨਹੀਂ ਹੈ, ਇਹ ਅਤੀ ਉੱਤਮ ਰਚਨਾ ਹੈ। ਤੇ ਉਹਨੂੰ ਪੜ੍ਹਨ ਲਈ ਉਸ ਪੱਧਰ ਤੇ ਆਪਣੀ ਬੁੱਧੀ ਲਿਜਾਣੀ ਪਏਗੀ। ਅੰਗਰੇਜ਼ੀ ਪੜ੍ਹਦੇ ਆ, ਹਾਈਲਾਈਟਸ ਤੁਸੀਂ ਦਿੰਦੇ ਹੋ, ਜੇ ਤੁਸੀਂ ਕਹਿ ਦਿਓ ਆਈ 1 ਚਿਲਡਰਨ, ਅਗਲਾ ਹੱਸੇਗਾ ਨਹੀਂ। ਅਸੀਂ ਕਹੀ ਜਾਂਦੇ ਗੁਰੂ ਜਿਹੜਾ ਹੈਗਾ ਉਹ ਨਾਨਕ ਜੀ ਨਾਲ ਲੱਗੇਗਾ, ਉਹ ਸੈਂਟੈਂਸ ਬਣਦਾ ਕਿ ਆਈ ਹੈਵ 1 ਚਿਲਡਰਨ, ਕਿਉਂਕਿ ਗੁਰੂ ਵੱਡੇ ਬਹੁਵਚਨ 'ਚ, ਉਹ ਨਾਨਕ ਜੀ ਨਾਲ ਲੱਗੇ ਨਹੀਂ ਸਕਦਾ। ਪਰ ਅਸੀਂ ਸਾਰੇ ਕਹੀ ਜਾਂਦੇ ਹਾਂ, ਤਾਂ ਆਈਲੈਟ ਵਾਲ ਨੂੰ ਕਹਿ ਦਿਓ ਆਈ 1 ਚਿਲਡਰਨ, ਦੇਖ ਲਿਓ ਨੰਬਰ ਕਿੰਨੇ ਕੁ ਆਉਂਦੇ ਆ। ਇੱਥੇ ਕੋਈ ਪੁੱਛਦਾ ਨਹੀਂ ਹੈ। ਜਾਂ ਤੁਸੀਂ ਇਹ ਥੋੜ੍ਹਾ ਕਹਿ ਦਿਓਗੇ ਆਈ ਹੈਵ 2 ਚਾਈਲਡਸ, ਉਹ ਵੀ ਸੈਂਟੈਂਸ ਗਲਤ ਹੈ। 2 ਚਿਲਡਰਨ 1 ਚਾਈਲਡ, ਇੱਕ ਗੁਰ, ਬਹੁਤੇ ਇਕੱਠੇ ਜਿਹੜੇ ਹੈ ਕਲੈਕਟਿਵ ਨਾਮ, ਉਹ ਗੁਰੂ ਹੈ। ਤਾਂ ਇਹ ਵੀ ਨਾਮ ਹੈ।